ਅੰਮੀ ਜੀ ਅੱਜ ਗੱਲਬਾਤ ਕਰਾਂਗੇ ਅਸੀਂ ਪਿੰਡਾਂ ਥਾਵਾਂ ਦੇ ਵਿੱਚ ਨਾ ਪੁਰਾਣੇ ਵਕਤਾਂ ਦੇ ਵਿੱਚ ਇੱਕ ਰਿਵਾਜ ਹੁੰਦਾ ਸੀਗਾ ਜੀ। ਹਾਂਜੀ ਸਾਡੇ ਜਿਹੜੇ ਪੰਜਾਬੀ ਹੁੰਦੇ ਸੀ ਨਾ ਉਹ ਆਂਡੀਆਂ ਗੁਆਂਢੀਆਂ ਦੇ ਘਰੋਂ ਚੀਜ਼ ਲੈ ਕੇ ਆਂਦੇ ਹੁੰਦੇ ਸੀਗੇ। ਹਾਂਜੀ ਅੰਮੀ ਕਦੀ ਦਿਲ ਕਰਨਾ ਤੇ ਕਹਿਣਾ ਮਾਚਸ ਤੇ ਲੈ ਉਹ ਫੜ ਕੇ ਜਾ ਕੇ ਨਿੱਕੇ ਨੂੰ ਕਹਿਣਾ ਨਿੱਕਿਆ ਜਾ ਕੇ ਆਪਣੀ ਖਾਲਾਂ ਦੇ ਘਰੋਂ ਨਾ ਆਪਣੀ ਫੁੱਫੋ ਦੇ ਘਰੋਂ ਭੱਜ ਕੇ ਜਾ ਕੇ ਤੇ ਮਾਚਸ ਤੇ ਫੜ ਕੇ ਲੈ ਕੇ ਆ ਆਪਣੀ ਮਾਚਸ ਖਤਮ ਹੋਈ ਆ। ਹਾਂਜੀ ਹਾਂਜੀ ਤੇ ਕਦੀ ਕੰਧ ਤੋਂ ਦੀ ਆਵਾਜ਼ ਮਾਰ ਕੇ ਕਹਿਣਾ ਬਾਜੀ ਆ ਦੇਖੀ ਦੋ ਤੀਲਾਂ ਤੇ ਫੜਾਈ ਸਾਡੀ ਡੱਬੀ ਖਤਮ ਹੋਈ ਆ। ਡੱਬੀ ਮਾਚਸ ਨੂੰ ਕਹਿੰਦੇ ਆ ਜੀ। ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ। ਹਾਂਜੀ ਤੇ ਦਿਲ ਕਰੇ ਤੇ ਜਾਣਾ ਗੋਟਾ ਲੈ ਕੇ ਤੇ ਅੱਗ ਪਾ ਲਿਆਣੀ, ਦੋ ਕੋਲੇ ਫੜ ਲਿਆਣੇ ਉਹਨਾਂ ਦੇ ਚੁੱਲ੍ਹੇ ਦੇ ਵਿੱਚੋਂ ਤੇ ਦਿਲ ਕਰੇ ਤੇ ਆਪਣੇ ਦਾਦਾ ਜੀ ਦਾ ਹੁੱਕਾ ਧਰ ਲਿਆਣਾ। ਤੁਹਾਡੇ ਨਾ ਕੋਲੇ ਬਣੇ ਹੋਣੇ ਆ ਤੇ ਚਲੋ ਅਸੀਂ ਕਿਹਾ ਚਲਮ ਭਰ ਲਿਆਨੇ ਆ। ਹਾਂਜੀ ਹਾਂਜੀ ਤੇ ਦਿਲ ਕਰੇ ਤੇ ਗੁੜ ਦੀ ਰੋੜੀ ਲੈ ਆਣੀ। ਕਿਹਾ ਥੋੜਾ ਗੁੜ ਚਾਹੀਦਾ ਸੀਗਾ ਜ਼ਰੂਰਤ ਸੀ ਤੇ ਦਿਲ ਕਰੇ ਜਾਗ ਮਤਲਬ ਜਦੋਂ ਨਾ ਜੰਮਣ ਲਾਂਦੇ ਸੀ ਜਾਗ ਲਾਂਦੇ ਸੀ ਦੁੱਧ ਨੂੰ ਨਾ ਉਹ ਜਾਗ ਲੈਣਾ ਕਿ ਜਾਓ ਭੱਜ ਕੇ ਜਾਗ ਫੜ ਕੇ ਲਿਆਵੋ। ਹਾਲਾਂਕਿ ਘਰ ਤੇ ਦੁੱਧ ਹੁੰਦਾ ਸੀ। ਹਾਂਜੀ ਹਾਂਜੀ ਮਤਲਬ ਇਹ ਸੀ ਕਿ ਆਂਡੀਆਂ ਗੁਆਂਢੀਆਂ ਦੀ ਨਾ ਚੀਜ਼ ਲੈਣੀ ਦੇਣੀ ਇੱਕ ਏਦਾਂ ਦਾ ਪਿਆਰ ਮੁਹੱਬਤ ਬਣਿਆ ਸੀ ਜਿੱਦਾਂ ਸਕਿਆਂ ਨਾਲੋਂ ਵੀ ਵੱਧ ਕੇ ਸੀ। ਇੱਕ ਦੂਸਰੇ ਦੇ ਉਹ ਚੀਜ਼ ਲੈ ਕੇ ਆਂਦੇ ਹੋਏ ਸ਼ਰਮ ਮਹਿਸੂਸ ਨਹੀਂ ਸੀ ਕਰਦੇ। ਹਾਂਜੀ ਅੰਮੀ ਜੀ ਇੱਕ ਵਕਤ ਦੀ ਗੱਲ ਆ ਕਿ ਕੋਈ ਔਰਤ ਸੀਗੀ ਉਹਨੇ ਨਾ ਆਏ ਦਿਨ ਦੂਸਰੇ ਤੀਸਰੇ ਦਿਨ ਨਾ ਅੰਮੀ ਜੀ ਮੱਛਰ ਬੈਠਾ ਤੁਹਾਡੇ ਕੋਈ ਨਹੀਂ ਅੱਛਾ ਅੰਮੀ ਜੀ ਆਏ ਦਿਨ ਨਾ ਉਹਨੇ ਆਪਣੇ ਦੂਸਰੇ ਤੀਸਰੇ ਦਿਨ ਨਾ ਅੰਮੀ ਜੀ ਉਹਨੇ ਆਪਣੇ ਬੱਚੇ ਨੂੰ ਭੇਜਣਾ। ਜ਼ਿਆਦਾ ਤਾਂ ਨਹੀਂ ਲੜਿਆ ਅੰਮੀ ਜੀ? ਨਹੀਂ ਇੱਥੇ ਅਸੀਂ ਬੈਠਾ ਅੱਛਾ ਕੋਈ ਨਹੀਂ ਅਸੀਂ ਵੀਡੀਓ ਦੀ ਨਹੀਂ ਗੱਲ ਤੁਹਾਡੇ ਕੋਲ ਮੱਛਰ ਮੁੱਛਰ ਲੜਦਾ ਹੁੰਦਾ ਤੇ ਤੁਸੀਂ ਨਾ ਦੇਖ ਲਿਆ ਕਰੋ ਕੋਈ ਮਸਲਾ ਨਹੀਂ। ਮੱਛਰ ਬੜਾ ਜ਼ਿਆਦਾ। ਅੰਮੀ ਜੀ ਇੱਕ ਔਰਤ ਸੀਗੀ ਉਹਨੇ ਨਾ ਆਏ ਦਿਨ ਆਪਣੇ ਬੱਚੇ ਨੂੰ ਭੇਜਣਾ ਗੁਆਂਢੀਆਂ ਦੇ ਘਰ। ਅੰਮੀ ਜੀ ਜਾ ਕੇ ਪੁੱਤ ਜਾ ਨਮਕ ਲੈ ਕੇ ਆ, ਜਾ ਪੁੱਤ ਹੁਣ ਨਾ ਥੋੜਾ ਜਿਹਾ ਹਲਦੀ ਲੈ ਜਾ ਕੇ। ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਨਾ ਉਹਨੇ ਮੰਗਵਾਉਂਦੀ ਰਹਿਣਾ ਆਪਣੇ ਪੁੱਤਰ ਤੋਂ ਜਿਹੜੀਆਂ ਥੋੜੀਆਂ ਸਸਤੀਆਂ ਹੋਣੀਆਂ। ਜਾ ਪੁੱਤ ਦੋ ਹਰੀਆਂ ਮਿਰਚਾਂ ਤੇ ਫੜ ਲਿਆ, ਜਾ ਪੁੱਤ ਪਿਆਜ਼ ਦੇ ਫੜ ਲਿਆ। ਉਹ ਨਾ ਬੱਚੇ ਨੇ ਜਾਣਾ, ਇੱਕ ਵਾਰੀ ਗਿਆ ਦੂਸਰੀ ਵਾਰੀ ਗਿਆ। ਉਹਨੇ ਕਿਹਾ ਮਾਂ ਜੀ ਮੈਨੂੰ ਇੱਕ ਗੱਲ ਦੱਸੋ, ਤੁਸੀਂ ਮੇਰੇ ਕੋਲੋਂ ਚੀਜ਼ਾਂ ਮੰਗਵਾਉਂਦੇ ਕਦੀ ਨਮਕ ਮੰਗਵਾਉਂਦੇ ਆ, ਨਮਕ ਸਾਡੇ ਘਰ ਤੇ ਹੁੰਦਾ ਜਿੱਦਾਂ ਤੁਸੀਂ ਕਹਿੰਦੇ ਜਾ ਪੁੱਤ ਇੱਕ ਪਿਆਜ਼ ਦਾ ਤੇ ਫੜ ਕੇ ਲਿਆ, ਮੈਂ ਪਿਆਜ਼ ਲਿਆਣਾ, ਪਿਆਜ਼ ਸਾਡੇ ਘਰ ਆ ਰੈਡੀ ਹੁੰਦਾ ਪਹਿਲੇ ਹੀ ਹੁੰਦਾ। ਜੇ ਤੁਸੀਂ ਲਸਣ ਕਹਿੰਦੇ ਕੋਈ ਵੀ ਚੀਜ਼ ਕਹਿੰਦੇ ਸਾਡੇ ਘਰ ਮੌਜੂਦ ਹੁੰਦੀ ਫਿਰ ਵੀ ਮੈਨੂੰ ਕਿਉਂ ਤੁਸੀਂ ਗੁਆਂਢੀਆਂ ਦੇ ਘਰ ਭੇਜਦੇ ਆ ਚੀਜ਼ ਲੈਣ ਵਾਸਤੇ? ਇਹ ਕਿਹੜਾ ਤੋਕਾ ਆਪਣੇ ਘਰ ਚੀਜ਼ ਹੁੰਦੀ ਸਾਰ ਫਿਰ ਵੀ ਤੁਸੀਂ ਲੋਕਾਂ ਦੀਆਂ ਚੀਜ਼ਾਂ ਮੰਗਵਾਉਂਦੇ ਰਹਿੰਦੇ ਆ। ਉਹ ਕਹਿੰਦੀ ਪੁੱਤਰ ਗੱਲ ਇਹ ਆ ਕਿ ਪੁੱਤ ਸਾਡੇ ਜਿਹੜੇ ਗੁਆਂਢੀ ਆ ਨਾ ਉਹਨਾਂ ਦੇ ਹਾਲਾਤ ਥੋੜੇ ਜਿਹੇ ਟੈਟ ਆ, ਕਮਜ਼ੋਰ ਆ, ਗਰੀਬ ਆ, ਨਾਰਮਲ ਆਪਣਾ ਗੁਜ਼ਾਰਾ ਕਰਦੇ ਆ। ਤੇ ਪੁੱਤ ਅਸੀਂ ਜਦੋਂ ਉਹਨਾਂ ਦੀ ਚੀਜ਼ ਲੈ ਕੇ ਆਈ ਦੀ ਹੈ ਨਾ ਤੇ ਉਹਨਾਂ ਨੂੰ ਖੁਸ਼ੀ ਹੋਏਗੀ ਕਿ ਸਾਡੇ ਕੋਲੋਂ ਵੀ ਕੋਈ ਚੀਜ਼ ਮੰਗਣ ਆਇਆ। ਤੇ ਪੁੱਤ ਅਸੀਂ ਇਸੇ ਬਹਾਨੇ ਨਾਲ ਮੈਂ ਕੋਈ ਨਾ ਕੋਈ ਚੀਜ਼ ਖਿਲਾ ਦਿੰਨੀ ਆ, ਕਦੀ ਮੱਖਣ ਦਾ ਪੇੜਾ ਖਿਲਾ ਦਿੰਨੀ ਆ, ਕਦੀ ਲੱਸੀ ਖਿਲਾ ਦਿੰਨੀ ਆ, ਕਦੀ ਕਿਲੋ 2 ਕਿਲੋ ਦੁੱਧ ਖਿਲਾ ਦਿੰਨੀ ਆ। ਤੇ ਪੁੱਤ ਅਗਰ ਅਸੀਂ ਉਹਨਾਂ ਦੀ ਚੀਜ਼ ਲੈ ਹੀ ਦੀ ਆ ਨਾ ਤੇ ਉਹਨਾਂ ਦੇ ਦਿਲ 'ਚ ਇਹ ਨਹੀਂ ਆਏਗਾ ਕਿ ਇਹ ਸਾਨੂੰ ਗਰੀਬ ਕਰਕੇ ਦੇ ਰਹੇ ਆ। ਤੇ ਜਦੋਂ ਅਸੀਂ ਦਿੰਨੇ ਆ ਉਹ ਵੀ ਖੁਸ਼ ਹੋ ਕੇ ਫੜ ਲੈਂਦੇ ਆ ਕਿ ਤੁਹਾਡੀ ਖਾਲਾਂ ਦੇ ਤੁਹਾਡੀ ਫੁੱਫੋ ਦੀ ਚੀਜ਼ ਆਈ ਆ। ਤੇ ਲੋਕੀ ਨਾ ਪਹਿਲੇ ਵਕਤਾਂ ਦੇ ਵਿੱਚ ਜਿਹੜੇ ਸਾਡੇ ਪੰਜਾਬੀ ਹੁੰਦੇ ਸੀ ਏਦਾਂ ਇੱਕ ਦੂਸਰੇ ਦਾ ਅਹਿਸਾਸ ਕਰਦੇ ਹੁੰਦੇ ਸੀ, ਏਦਾਂ ਇੱਕ ਦੂਸਰੇ ਦਾ ਖਿਆਲ ਕਰਦੇ ਸੀ। ਅੰਮੀ ਅੱਜ ਤੇ 10 ਰੁਪਏ ਵੀ ਦਿੰਦੇ ਆ ਨਾ ਤੇ ਕਹਿੰਦੇ ਅਸੀਂ ਉਸ ਟਾਈਮ ਤੇ ਤੁਹਾਨੂੰ ਆ ਪੈਸੇ ਨਹੀਂ ਸੀ 10 ਰੁਪਏ ਦਿੱਤੇ ਹੈਗੇ। ਅੰਮੀ ਕਿਸੇ ਦੇ ਪ੍ਰਾਹੁਣਾ ਆ ਜਾਣਾ ਨਾ ਤੇ ਕਹਿਣਾ ਇਹਨਾਂ ਦੇ ਘਰ ਪ੍ਰਾਹੁਣਾ ਆਇਆ ਜਾਓ 2 ਕਿਲੋ ਦੁੱਧ ਦੇ ਆਵੋ, ਆ ਮੱਖਣ ਦਾ ਇੱਕ ਪੇੜਾ ਉਧਰ ਸੁਬਹ ਹੀ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਏਦਾਂ ਹੀ ਦੇ ਦੇਣਾ। ਅੰਮੀ ਜੀ ਪਤਾ ਵੀ ਨਹੀਂ ਲੱਗਣ ਦੇਣਾ ਤੇ ਕਹਿਣਾ ਗੁਆਂਢੀ ਇਹਨਾਂ ਦੇ ਆਏ ਆ ਤੇ ਸੌਰੀ ਮਹਿਮਾਨ ਆਏ ਹੋਏ ਤੇ ਮਹਿਮਾਨ ਵੀ ਇੱਕ ਦੂਸਰੇ ਨੂੰ ਗੁਆਂਢੀ ਇੱਕ ਦੂਸਰੇ ਨੂੰ ਜਾਣਦੇ ਹੁੰਦੇ ਸੀਗੇ। ਤੇ ਚਿਲਮ ਵੀ ਅਗਰ ਪ੍ਰਾਹੁਣਾ ਆਇਆ ਨਾ ਤੇ ਪ੍ਰਾਹੁਣੇ ਨੇ ਵੀ ਕਹਿਣਾ ਉਹ ਜਾਓ ਨਾਲ ਦੇ ਦੇਖੋ ਜਾ ਕੇ ਉਹਨਾਂ ਨੇ ਕੋਲੇ ਬਣਾਏ ਹੋਣੇ ਚਿਲਮ ਤੇ ਇੱਕ ਭਰ ਲਿਆਵੋ। ਏਦਾਂ ਸੀ ਪਿੰਡਾਂ ਦੇ ਵਿੱਚ ਇਹ ਸੀ। ਤੇ ਆਪਣੇ ਜਿੰਨੇ ਵੀ ਸਾਡੇ ਪਿੰਡਾਂ ਵਾਲੇ ਆ ਚੀਜ਼ਾਂ ਨਹੀਂ ਭੁੱਲਣੀਆਂ ਹੈਗੀਆਂ। ਆਪਣਾ ਜਿਹੜਾ ਸਕਾਫਤ ਆਪਣਾ ਜਿਹੜਾ ਵਿਰਸਾ ਆ ਆਪਣਾ ਰਹਿਣ ਸਹਿਣ ਉਹ ਚਾਹੇ ਕਿਸੇ ਵੀ ਬਰਾਦਰੀ 'ਚ ਹੁੰਦੇ ਸੀ। ਗੁੱਜਰਾਂ ਨੇ ਰਾਣਿਆਂ ਦੇ ਚਲ ਜਾਣਾ, ਰਾਣਿਆਂ ਨੇ ਗੁੱਜਰਾਂ ਦੇ ਆ ਜਾਣਾ, ਅਰਾਈਆਂ ਨੇ ਗੁੱਜਰਾਂ ਦੇ ਚਲ ਜਾਣਾ, ਗੁੱਜਰਾਂ ਨੇ ਅਰਾਈਆਂ ਦੇ ਆ ਜਾਣਾ। ਜੱਟਾਂ ਨਾਲ ਬੜਾ ਪਿਆਰ ਮੁਹੱਬਤ ਸੀ, ਮਤਲਬ ਕਿ ਹਰ ਬਰਾਦਰੀ ਦਾ ਇੱਕ ਦੂਸਰੇ ਨਾਲ ਪਿਆਰ ਮੁਹੱਬਤ ਸੀਗਾ। ਤੇ ਇਹ ਨਹੀਂ ਸੀ ਹੁੰਦਾ ਕਿ ਆ ਸਾਡੇ ਆ ਗੁੱਜਰ ਆ ਸਾਡੇ ਅਰਾਈ ਆ ਸਾਡੇ ਰਾਜਪੂਤ ਆ। ਤੇ ਸਾਰਿਆਂ ਨੂੰ ਇੱਕ ਦੂਸਰੇ ਨੂੰ ਫੁੱਫੋ ਖਾਲਾ ਚਾਚਾ ਤਾਇਆ ਕਹਿ ਕੇ ਬੁਲਾਣਾ। ਤੇ ਜਿਹੜੇ ਮੁੰਡੇ ਸੀਗੇ ਆਪਸ ਦੇ ਵਿੱਚ ਉਹਨਾਂ ਨੇ ਭੈਣ ਕਹਿ ਕੇ ਬੁਲਾਣਾ, ਭੈਣ ਕੀ ਹਾਲ ਆ, ਪਿਆਰ ਦੇ ਕੇ ਲੰਘਣਾ। ਤੇ ਹੁਣ ਤੇ ਭਾਈ ਅੱਜ ਕੱਲ
ਕੱਲ ਤੇ ਇੱਕ ਦੂਸਰੇ ਨੂੰ ਘਰ ਵਾੜਨ ਦਾ ਹੀ ਨਹੀਂ ਜ਼ਮਾਨਾ ਹੈਗਾ। ਨਹੀਂ ਜੀ ਤੇ ਗੱਲ ਇਹ ਆ ਕਿ ਸਾਰੇ ਜਿੰਨੇ ਵੀ ਪਿੰਡਾਂ ਵਾਲੇ ਆ, ਤੁਸੀਂ ਇਹ ਜਿਹੜੀ ਆ ਨਾ ਰਸਮ ਰਿਵਾਜ ਇਹ ਭੁੱਲਣਾ ਨਹੀਂ ਹੈਗਾ, ਆਪਣਾ ਸਕਾਫਤ ਆਪਣਾ ਵਿਰਸਾ ਨਹੀਂ ਭੁੱਲਣਾ ਹੈਗਾ। ਤੇ ਵੀਡੀਓ ਸਾਡੀ ਚੰਗੀ ਲੱਗੀ ਹੈ ਤੇ ਇਹਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ, ਤਾਂ ਕਿ ਸਾਡੇ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਸਾਡਾ ਰਹਿਣ ਸਹਿਣ ਦਾ ਪਤਾ ਲੱਗੇ, ਉਹ ਵੀ ਇਹੀ ਤੌਰ ਤਰੀਕੇ ਅਪਣਾਉਣ ਜੀ, ਆਪਣੇ ਬਡਾਈਆਂ ਦਾ ਪਤਾ ਲੱਗੇ ਤੇ ਇਸ ਤਰੀਕੇ ਨਾਲ ਜ਼ਿੰਦਗੀ ਗੁਜ਼ਾਰਦੇ ਸੀ। ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਦੁਆਵਾਂ 'ਚ ਯਾਦ ਰੱਖਿਓ। ਅੱਲਾ ਹਾਫਿਜ਼।